तो नाज़रीन पहुंच गए मंदिर को चौक मस्जिद वाला चौक आ गया जामिया मस्जिद सिख ना आंदे भी इत्थे। अच्छा सिख आंदे भी आंदे भी सिख आ गई जी समाध बाबे लद्दा सिंह दी समाध। अस्सलाम वालेकुम जी, मैं तुहाडा अपना वीर मुहम्मद रवीद। तुसीं साडे नाल जुड़े हो मेरा पिंड मेरा पंजाब चैनल राहीं। ते नाज़रीन अज तुहानूं पिंड लैके आए असीं औलख भाईके तहसील नौशहरा विरकां जिला गुजरांवाला। इत्थे बड़ी इतिहासक चीज़ां असीं कवर करने वास्ते आए हां। वीडियो नाल जुड़ के रहना, वीडियो छड्डिया जे ना। खास तौर चढ़दे पंजाब वाले जिहड़े सिख ते हिंदू लाजमी ने वीडियो वेखण। अच्छा पिंड दे विच असीं अज कवर करांगे। पिंड दे विच मंदिर भी है, इत्थे समाध भी बाबे लद्दा सिंह दी, और मंदिर अपनी असली हालत विच है। और एक हिंदू औरत है जिहदा इत्थे कवर कह लो या उहदी समाध कह लो। ते मड़ियां भी इन्हें संस्कार घाट जिहड़ा जिथे तुसीं संस्कार करदे हो अपने मुर्दियां करदे रहे हो, वो भी ने उहदा नाम सी माई मास्ती जिहड़ी ओह है सी हिंदू औरत। ते उहदे बारे भी इतिहास बारे भी तुहानूं दस्सण नाल विखाणा भी तुहानूं सारा इतिहास भी नाल दस्सणे। चलो पहले तुहानूं सारा पिंड विखाने आ। आओ अज दा व्लॉग करने स्टार्ट। मस्जिद वाला चौक आ गया जामिया मस्जिद गौसे हमीदिया। तो सामने समाध नजर आ गई बाबे लद्दा सिंह समाध को पहुंच गए। चलो तक तुम विखाने सारे अंदरों भी विखावांगा। वीडियो में जुड़े रहे, वीडियो अच्छी लगे लाइक शेयर लाजमी कर दिया करो। तो जी आ गए समाध को बाबा लद्दा सिंह। यह नाल जिहड़ा बोर्ड है यह भी वंड तो पहलां दा बोर्ड ये समाध के बिल्कुल नाल है। बाबा लद्दा सिंह की समाध के बिल्कुल नाल है वंड तो पहला। चलो तुहानूं अंदरों भाईए हजे तुहानूं मंदिर विखाना जी। मंदिर भी अपनी असली हालत चों जी खलोता है। इत्थे बहुत ज़्यादा हिंदू भी सन ते सिख भी सन जिहड़े वंड वेले उत्थे चले गए। लो जी आ गई समाध सरदार लद्दा सिंह। सरदार लद्दा सिंह की जी समाध है। ਉਹਦੀ ਕਬਰ ਦੇ ਉੱਤੇ ਅੱਗੋਂ ਤੁਸੀਂ ਵੇਖ ਲਓ ਇੱਕ ਚਾਦਰ ਖਾ ਦੀ ਤੇ ਉੱਤੇ ਕੀ ਲਿਖਿਆ ਹੋਇਆ ਇੰਨਾ ਲਿਲਾਹਿ व इन्ना इलैहि राजिऊन। ਮਾਂ ਜੀ ਸਾਡੇ ਕੋਲ ਨੇ, ਇਹਨਾਂ ਨੂੰ ਪੁੱਛਨੇ ਮਾੜਾ ਜਿਹਾ। ਮਾਂ ਜੀ ਵੀਡੀਓ ਮਾੜੀ ਜਿਹੀ ਬਣਾ ਲਈ ਤੁਹਾਡੇ ਨਾਲ ਦੱਸਿਆ ਭਲਾ ਕੀ ਕੌਣ ਸੀ ਅੱਜ ਦੀ ਸਮਾਧ। ਮਾਂ ਜੀ ਇਹਦੇ ਬਾਰੇ ਜ਼ਰਾ ਦੱਸਿਓ ਵੀ ਇਹ ਪਿੰਡ ਕਿਹੜਾ ਹੈ ਤੇ ਸਰਦਾਰ ਲੱਦਾ ਸਿੰਘ ਮਤਲਬ ਕਿਵੇਂ ਮਸ਼ਹੂਰ ਹੋਇਆ, ਇਹਦੀ ਸਮਾਧ ਕਿਵੇਂ ਬਣੀ। ਇਹਦੀ ਸਮਾਧ ਏਦਾਂ ਬਣੀ ਨਾ ਜੀ ਜੀ ਤੇ ਇਹ ਜਿੰਦਾ ਹੀ ਹੈ ਸਮਾਧ ਆ ਵਾ ਸਿੱਖ। ਅੱਛਾ ਇੱਥੇ ਤੇ ਨਾ ਕੀ ਸੀ ਮਾਂ ਜੀ ਦਾ ਨਾਮ? ਨਾ ਦਾ ਕੋਈ ਪਤਾ ਨਹੀਂ, ਸਾਈ ਨੈਤ ਹੈ ਉਹ। ਫੇ ਉਹਦੇ ਬਾਅਦ ਚ ਉਹ ਇੱਥੇ ਬਹਿੰਦਾ ਰਿਹਾ। ਜੀ ਜੀ ਹਾਂ ਇਹਨੂੰ ਸਰਦਾਰ ਲੱਦਾ ਸਿੰਘ ਵੀ ਕਹਿੰਦੇ ਨੇ ਨਾ। ਇਹ ਨਹੀਂ ਹੁਣ ਮੈਨੂੰ ਪਤਾ, ਸਮਾਧ ਕਹਿੰਦੇ ਇਹਨਾਂ ਪਤਾ ਸਮਾਧ ਹੈ ਨਾ ਸਿੱਖ ਦੀ ਹੈ ਨਾ। ਹਾਂ ਹੈ ਸਿੱਖ ਦੀ। ਅੱਛਾ ਅੱਛਾ ਹੈ ਸਿੱਖ। ਇੱਥੇ ਜਿਹੜੀ ਆ ਕਬਰਸਤਾਨ ਬਣੀ ਚਾਦਰ ਜਿਹੜੀ ਉਹ ਕਲਮੇ ਵਾਲੀ ਪਾਈ ਇਹਦੇ ਬਾਰੇ ਤੁਸੀਂ ਕੀ ਕਹੋਗੇ? ਉਹ ਫੇ ਹੁਣ ਮੁਸਲਮਾਨ ਬਹਿੰਦੇ ਨਹੀਂ ਮੁਸਲਮਾਨ ਉੱਤੇ ਅਲਹਮਦੁਲਿਲਾ ਬਾਕੀ ਮੁਸਲਮਾਨ ਤਾਂ ਬਹਿੰਦੇ ਨੇ। ਅੰਦਰ ਕਬਰ ਜਿਹੜੀ ਉਹ ਨਾਲ ਕਹਿੰਦੇ ਤੇ ਸਿੱਖ ਦੀ ਹੈ। ਉਹ ਸਿੱਖ ਦੀ ਹੈ ਤੇ ਉੱਤੇ ਉਹਦੇ ਕਲਮੇ ਉੱਤੇ ਲਿਖਿਆ ਯਾਰ। ਹੁਣ ਅੱਲਾ ਜਾਣੇ ਇਹ ਤਾਂ ਫੇ ਹੁਣ ਜਿਨ੍ਹਾਂ ਨੇ ਪਾਈ ਵੀ ਉਹ ਹੈ। ਤੁਹਾਡੇ ਦੇ ਮੁਤਾਬਕ ਸਹੀ ਹੈ ਕੰਮ ਕਿ ਨਹੀਂ ਗਾ ਸਹੀ ਹੈ ਜਿਹੜਾ ਚਾਦਰ ਪਾਈ? ਤੁਸੀਂ ਕੀ ਕਹੋਗੇ ਮੁਸਲਮਾਨ ਹੁੰਦੇ ਨਾਲ? ਨਹੀਂ ਫੇ ਹੁਣ ਇਹ ਪਾਈ ਵੀ ਤਾਂ ਮੁਸਲਮਾਨਾਂ ਨੇ ਨਾ। ਇਹ ਤੇ ਮਾਂ ਜੀ ਆ ਬੋਰਡ ਤੇ ਦਰਖਤ ਜਿਹੜਾ ਭਲਾ ਪਹਿਲਾਂ ਦਾ ਹਾਂ ਇਹ ਵੀ ਹਿੰਦੂਆਂ ਦੇ ਬਾਰੇ ਦਾ ਵੰਡ ਤੋਂ ਪਹਿਲਾਂ ਜੋ ਇਕੱਠੇ ਰਹਿੰਦੇ ਪਹਿਲਾਂ। ਹਾਂ ਅਜਾੜਿਆਂ ਤੋਂ ਪਹਿਲਾਂ। ਅਜਾੜਿਆਂ ਤੋਂ ਪਹਿਲਾਂ ਦਾ ਇਹ ਵੀ। ਹਾਂ ਜਿਸ ਤਰ੍ਹਾਂ ਤੁਸੀਂ ਸਿੱਖ ਨਾ ਆਂਦੇ ਵੀ ਆ ਇੱਥੇ। ਅੱਛਾ ਸਿੱਖ ਆਂਦੇ ਵੀ ਨੇ। ਆਂਦੇ ਵੀ ਦੇਖਣਾ ਸਮਾਧ ਵੀ ਹੁੰਦੇ ਨਾਲ। ਹਾਂ ਆ ਕੇ ਦੇਖਦੇ ਆ ਸਾਡਾ ਵੀਡੀਓ ਫਸਲਾਂ ਦੀ ਆ ਮਕਾਨਾਂ ਦੀ ਬਣਾ ਕੇ ਲੈ ਜਾਂਦੀ। ਠੀਕ ਠੀਕ। ਅੱਛਾ ਇਹ ਤੁਹਾਡਾ ਹੀ ਨੇ ਮਕਾਨ। ਇਹ ਸਾਡੇ ਮਕਾਨ। ਠੀਕ ਠੀਕ। ਚਲੋ ਮਾਂ ਜੀ ਮਿਹਰਬਾਨੀ ਤੁਹਾਡੀ। ਚਲੋ ਵੈਸੇ ਮਾਂ ਜੀ ਸਾਰੀਆਂ ਗੱਲਾਂ ਜਿਹੜੀਆਂ ਸੁਣ ਲਈਆਂ ਮਾਂ ਜੀ ਦੀਆਂ। ਤੇ ਬਾਕੀ ਹੁਣ ਚੱਲਨੇ ਆ ਮੰਦਰ ਵਾਲ। ਤੁਹਾਨੂੰ ਮੰਦਰ ਵਿਖਾਉਂਦੇ ਆ। ਵੀਡੀਓ ਨਾਲ ਜੁੜ ਕੇ ਰਹਿਣਾ। ਚਲੋ ਜਾਣ ਦਿਓ। ਇਹ ਪਿੰਡ ਦਾ ਚੌਕ ਹੈ ਜੀ।
ਚਲੋ ਇੱਥੇ ਖਿਲਾਰ ਦੇ ਹਾਂ ਗੁਰਨਾਦਰੀ ਪਹੁੰਚ ਗਏ ਸੀ ਮੰਦਿਰ ਕੋਲ। ਆ ਚੌਕ ਰਿਹਾ ਮੰਦਿਰ, ਹਾਲਤ ਜਿਹੜੀ ਇਹਦੀ ਹੈ ਤੁਸੀਂ ਵੇਖ ਸਕਦੇ ਹੋ। ਤੇ ਮੁਸਲਮਾਨਾਂ ਨੂੰ ਚਾਹੀਦਾ ਹੈ ਜਿਹੜਾ ਕੂੜਾ ਨਾ ਸੁੱਟਣ, ਆਲੇ ਦੁਆਲੇ ਸਾਰਾ ਗੰਦ ਪਿਆ ਰੋੜੀ ਵੇਖੋ। ਤੇ ਇਹ ਸਾਹਮਣੇ ਜਿਹੜਾ ਹੈਗਾ ਇਹ ਟੋਭਾ ਜਿਹਨੂੰ ਅਸੀਂ ਕਹਿੰਦੇ 47 ਤੋਂ ਪਹਿਲਾਂ ਦਾ ਛੱਪੜ ਹੈ। ਤੇ ਇਹ ਹੈਗਾ ਮੰਦਿਰ। ਤੇ ਅਸੀਂ ਇੱਥੋਂ ਸਕਿਪ ਵੀ ਕਰ ਸਕਦੇ। ਗੰਦ ਵਹਾਉਣ ਦਾ ਮਕਸਦ ਸਾਡਾ ਇਹ ਨਹੀਂਗਾ ਕਿ ਤੁਹਾਡਾ ਕਿਸੇ ਚੜ੍ਹਦੇ ਪੰਜਾਬ ਦਾ ਦਿਲ ਦੁਖੇ। ਵਹਾਉਣ ਦਾ ਮਕਸਦ ਹੈ ਆਪਣੇ ਮੁਸਲਮਾਨ ਵੀਰਾਂ ਨੂੰ ਕਿ ਸਾਡੇ ਜਿਵੇਂ ਮਸਜਿਦਾਂ ਇਤਿਹਾਸਕ ਜਗ੍ਹਾ ਨੇ, ਧਾਰਮਿਕ ਜਗ੍ਹਾ ਨੇ, ਇੰਝ ਵੀ ਕਿਸੇ ਮਜ਼ਹਬ ਦੇ ਕਿਸੇ ਧਰਮ ਦਾ ਮੰਦਿਰ ਹੈ, ਉਹਨਾਂ ਨੂੰ ਚਾਹੀਦਾ ਕਿ ਮੁਸਲਮਾਨਾਂ ਨੂੰ ਸੋਚਣਾ ਚਾਹੀਦਾ ਚਲੋ ਗੰਦ ਨਾ ਪਾਉਣ। ਜੇਕਰ ਵੇਖੋ ਅੰਦਰ ਕਿੰਨਾ ਗੰਦ ਸੁੱਟਿਆ ਹੋਇਆ। ਤੇ ਚੜ੍ਹਦੇ ਪੰਜਾਬ ਵਾਲੇ ਜਰਾ ਪੜ੍ਹ ਕੇ ਦੱਸਿਆ ਜੀ ਕੀ ਲਿਖਿਆ ਹੋਇਆ ਸਮਾਂ ਇਹ ਦੱਸਿਆ ਜੀ ਕੀ ਲਿਖਿਆ ਹੋਇਆ ਜੀ। ਬਾਕੀ ਅਸੀਂ ਤੁਹਾਨੂੰ ਦਿਖਾਤਾ ਜਿਹੜੀ ਇਹਦੀ ਜਿਵੇਂ ਹਾਲਤ ਸੀ, ਤੁਹਾਨੂੰ ਜ਼ਾਹਿਰ ਬਾਤ ਹੈ ਉਹੀ ਵਿਖਾ ਸਕਦੇ ਹਾਂ। ਇਹ ਓਰੀਜਨਲ ਸਕਿਪ ਤੇ ਹੀ ਕੁਝ ਕੀਤਾ ਕੋ ਨਹੀਂਗਾ। ਲਓ ਜੀ ਆ ਗਏ ਸੀ ਸ਼ਮਸ਼ਾਨ ਘਾਟ ਕੋਲ, ਮੜੀਆਂ ਜਿਹਨੂੰ ਕਹਿੰਦੇ ਆ। ਤੇ ਇੱਥੇ ਆ ਕਬਰ ਹੈ ਜਿਹੜੀ ਇਹ ਮਾਈ ਮਾਸਤੀ ਦੀ ਹੈ ਜੀ। ਮਾਈ ਮਾਸਤੀ ਹਿੰਦੂ ਔਰਤ ਸੀ, ਉਹਦੀ ਕਬਰ ਹੈ। ਇਹਦੇ ਬਾਰੇ ਦੱਸਦੇ ਨੇ, ਹੁਣ ਸੁਣੀ ਸੁਣਾਈ ਪਤਾ ਨਹੀਂ ਸੱਚੀ ਜਾਂ ਨਹੀਂ। ਆਂਦੇ ਕਿ ਇਹਨੂੰ ਕਿਸੇ ਹਿੰਦੂ ਜਿਹੜਾ ਮੁੰਡਾ ਸੀ ਉਹਦੇ ਨਾਲ ਪਿਆਰ ਹੋ ਗਿਆ ਤੇ ਉਹ ਘਰ ਵਾਲਿਆਂ ਨੇ ਮੰਨੇ ਨਾ, ਤੇ ਉਹ ਵਿਆਹ ਨਾ ਉਹਦਾ ਹੋਇਆ ਤੇ ਇੱਥੇ ਸਮਾ ਗਈ ਸੀ ਜੀ ਥੱਲੇ, ਤੇ ਉੱਤੇ ਆ ਬਣਾ ਦਿੱਤੀ ਉਹਦੀ ਢੇਰੀ। ਸੁਣਨ ਚ ਇੰਝ ਆ ਜੀ, ਵੱਲਾਹੂ ਆਲਮ। ਤੇ ਇਹ ਉਹਦੀ ਕਬਰ ਹੈ ਮਾਈ ਮਾਸਤੀ ਹਿੰਦੂ ਔਰਤ ਦੀ। ਹਜੇ ਵੇਖੋ ਇੱਥੇ ਮੁਸਲਮਾਨਾਂ ਦੇ ਕੰਮ ਵੇਖੋ। ਇਹ ਵੇਖੋ ਤੇ ਲਾਗੇ ਉਹ ਚਿਰਾਗ ਵਿੱਚ ਰੱਖੇ ਹੋਏ ਨੇ ਮਿੱਟੀ ਦੇ, ਤੁਹਾਨੂੰ ਨਜ਼ਰ ਆ ਰਹੇ ਹੋਣੇ ਨੇ। ਇਹ ਦੇਖੋ ਵਿੱਚ ਚਿਰਾਗ ਕਿੰਨੇ ਪਏ ਹੋਏ ਨੇ, ਉੱਤੇ ਗੱਲਾ ਪਿਆ ਹੈ ਮਾਲ ਪਾਉਣ ਵਾਸਤੇ। ਇਹਦਾ ਦਰਬਾਰ ਬਣਾਤਾ, ਉਹਨਾਂ ਦਰਬਾਰ ਬਣਾ ਕੱਢਿਆ। ਤੇ ਉੱਤੇ ਇਹ ਜਿਹੜੀ ਚਾਦਰ ਪਈ ਹੋਈ ਹੈ ਫੁੱਲਾਂ ਵਾਲੀ, ਵੇਖਣੇ ਤਾਂ ਕੁਝ ਲਿਖਿਆ ਨਹੀਂ ਚਾਦਰ ਤੇ ਇਹ ਸ਼ਮਸ਼ਾਨ ਘਾਟ ਹੈ ਜੀ। ਇੱਥੇ ਹਿੰਦੂ ਆਪਣੇ ਜਿਹੜੇ ਸਾੜਦੇ ਆਪਣੇ ਜਲਾਉਂਦੇ ਸੀ, ਆਪਣੇ ਮੁਰਦਿਆਂ ਦਾ ਸੰਸਕਾਰ ਕਰਦੇ, ਸੰਸਕਾਰ ਇੱਥੇ ਕਰਦੇ ਸੀ। ਇਹ ਮੜੀਆਂ ਹੁੰਦੀਆਂ 47 ਤੋਂ ਪਹਿਲਾਂ, ਵੰਡ ਤੋਂ ਪਹਿਲਾਂ। ਲੋ ਨਾਜ਼ਰੀਨ ਅਸੀਂ ਹੈਗੇ ਪਿੰਡ ਦੀ ਬਾਹਰ ਸਾਈਡ ਤੇ ਆ, ਔਲਖ ਭਾਈ ਕਿਤੇ ਨਹਿਰ ਹੈ ਮੇਰੇ ਨਾਲ ਹੀ ਛੋਟੀ ਜਿਹੀ, ਨਹਿਰ ਵੀ ਕਹਿੰਦੇ ਸੂਆ ਵੀ ਕਹਿੰਦੇ ਪੱਕਾ। ਤੇ ਇੱਥੇ ਕੋਰ ਵੰਡ 47 ਤੋਂ ਪਹਿਲਾਂ ਦੀ ਚੀਜ਼ ਤੁਹਾਨੂੰ ਵਿਖਾਉਂਦੇ ਆ। ਇਹ ਸਾਹਮਣੇ ਬੋਰਡ, ਇਹਦੇ ਥੱਲੇ ਇੱਕ ਖੂਹ ਹੈ। ਇਹ ਖੂਹ ਹੈ ਜੀ। ਇਹ ਵੇਖੋ ਬਹੁਤ ਤਗੜਾ ਤੇ ਬਹੁਤ ਡੂੰਘਾ ਖੂਹ ਹੈ। ਲਓ ਜੀ ਵੇਖੋ ਜੀ, ਲਓ ਜੀ ਪਾਣੀ ਤੇ ਕੋਈ ਨਹੀਂ ਹੈ ਤੇ ਲੇਕਿਨ ਨਿਸ਼ਾਨੀ ਹੈ ਜੀ ਉਂਝ ਦੀ ਉਂਝ ਹੀ ਹੈ। ਇਹ ਪਿੰਡ ਵਾਲਿਆਂ ਦੀ ਆਪਣੇ ਹੱਥੀ ਜਿਹੜਾ ਕੱਢਿਆ ਕਿਸੇ ਹਿੰਦੂ ਸਿੱਖ ਦਾ ਹੀ ਹੈ। ਹਾਂਜੀ ਦੋਸਤੋ, ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਰਾਹੀਂ ਸਾਨੂੰ ਲਾਜ਼ਮਨ ਸਾਡੀ ਹੌਸਲਾ ਅਫਜ਼ਾਈ ਕਰਿਆ ਕਰੋ। ਕਮੈਂਟ ਤੁਸੀਂ ਕਰਦੇ ਹੋ, ਸਾਡਾ ਜਿਹੜਾ ਖੂਨ ਵੱਜ ਜਾਂਦਾ, ਸਾਡਾ ਹੌਸਲਾ ਵੱਜ ਜਾਂਦਾ। ਅਸੀਂ ਮਜ਼ੀਦ ਹੋਰ ਜਿਹੜੇ ਕਵਰ ਕਰੀ ਦੀ ਦੂਰ ਦੂਰ ਜਾ ਕੇ ਤੁਹਾਡੇ ਵਾਸਤੇ ਇਹ ਇੰਨੀ ਦੂਰ ਤੱਕ ਆਉਂਦੇ ਆ। ਵੀਡੀਓ ਅੱਜ ਦੀ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਲਾਜ਼ਮਨ ਕਰਨਾ। ਤੇ ਤੁਸੀਂ ਹੋਰ ਕਿਹੜਾ ਪਿੰਡ ਵੇਖਣਾ ਚਾਹੁੰਦੇ ਹੋ, ਹੋਰ ਕਿਹੜੇ ਪਿੰਡ ਦੇ ਵਿੱਚ ਪਾਕਿਸਤਾਨੀ ਜਿਹੜੇ ਸਾਡੇ ਵੀਰ ਨੇ ਸਾਨੂੰ ਦੱਸਣ ਕਿਹੜੇ ਪਿੰਡ 'ਚ ਗੁਰਦੁਆਰਾ ਸਮਾਧ ਹੈ ਜਾਂ ਹਿੰਦੂਆਂ ਦਾ ਟੈਂਪਲ ਹੈ ਜਾਂ ਸਰੋਵਰ ਹੈ, ਕੋਈ ਸ਼ਾਇਦ ਜਿਹੜੀ ਇਤਿਹਾਸਕ 1947 ਦੇ ਵੰਡ ਵਾਲੇ ਦੀ ਚੀਜ਼ ਹੈਗੀ ਸਾਨੂੰ ਦੱਸੋ, ਅਸੀਂ ਉੱਥੇ ਆ ਕੇ ਵੀਡੀਓ ਕਰਾਂਗੇ। ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖੇ।